ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सच सच विच बहुत मेहरबानी जी। डॉक्टर साहब अज 25 सितंबर 2018 1100 नानक शाही संमत 550 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਔਰ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84 ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਮੇਨ ਇਸ਼ੂ ਦੀ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੇ ਭਾਰਤ ਦੇ ਹਿੰਦੂਤਵੀ, ਉਹਨਾਂ ਦਾ ਗੋਦੀ ਮੀਡੀਆ, ਉਹਨਾਂ ਦੇ ਕਮੈਂਟੇਟਰ, ਉਹਨਾਂ ਦੇ ਪੇਡ ਆਈਟੀ ਏਜੰਟ ਜਿਹੜੇ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੇ ਅਜੇ ਤੱਕ ਲਗਾਤਾਰਤਾ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ਨੂੰ ਜਾਂ ਇਸ ਮੁੱਦੇ ਨੂੰ ਉੱਥੇ ਪੋਲੀਟੀਕਲੀ ਚੁੱਕਣ ਵਾਲੇ, ਉਹ ਭਾਵੇਂ ਨਵਜੋਤ ਸਿੱਧੂ ਹੋਏ ਜਾਂ ਉਹਨਾਂ ਦੇ ਵਿੱਚ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਤੋਂ ਰਹੇ ਔਰ ਸੀਨੀਅਰ ਕਾਂਗਰਸ ਲੀਡਰ ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਾਈ ਜੇ ਤੁਹਾਡੀ ਇਸ ਲਾਂਘੇ ਦੇ ਨਾਲ ਪ੍ਰੋਬਲਮ ਹੈ, ਸਿਕਿਉਰਿਟੀ ਇਸ਼ੂ ਤੇ ਦੂਜਾ ਤੀਜਾ ਤੁਸੀਂ ਖੜਾ ਕਰਦੇ ਹੋ ਤੇ ਟੈਰੀਟਰੀ ਸਵੈਪ ਕਰ ਲਓ। ਜੇ ਤੁਸੀਂ, ਔਰ ਗੱਲ ਠੀਕ ਹੈ ਕਿ ਜੇ ਬੰਗਲਾਦੇਸ਼ ਦੇ ਨਾਲ ਘੱਟੋ ਘੱਟ 25-30 ਥਾਵਾਂ ਦੇ ਉੱਤੇ ਇਹਨਾਂ ਨੇ ਬਾਰਡਰ ਸਟੇਟ ਕਰਨ ਦੇ ਲਈ ਇੱਧਰਲੀ ਥਾਂ ਲਈ ਆ, ਉੱਧਰਲੀ ਦਿੱਤੀ ਆ, ਉਹਨਾਂ ਨੇ ਕਿਹਾ ਜੀ ਇਵੇਂ ਕਰ ਲਓ ਜੇ ਤੁਹਾਨੂੰ ਉਹ ਵੀ ਐਕਸਪੋਜ਼ ਕਰਨਾ ਚਾਹੁੰਦਾ ਹੈ ਇਹਨਾਂ ਸਾਰੀ ਦਿੱਲੀ ਰਜੀਮ ਨੂੰ, ਭਾਵੇਂ ਆਪ ਵੀ ਉਹ ਕਾਂਗਰਸ ਦੇ ਸਾਰੇ ਝੰਡੇ ਥੱਲੇ ਨੇ, ਲੇਕਿਨ ਕਿਸੇ ਨਾ ਕਿਸੇ ਲੈਵਲ ਦੇ ਉੱਤੇ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਚੋਂ ਹੈ ਜਿਹਨੇ ਪਿਛਲੀ ਵਿਧਾਨ ਸਭਾ ਦੇ ਵੇਲੇ ਔਰ ਜਦੋਂ ਜਿਨ੍ਹਾਂ ਨੇ ਮੁੱਢਲੇ ਉਹਨਾਂ ਦਾ ਇਲਾਕਾ, ਉਹ ਹਲਕਾ ਹੈ ਸਾਰੇ ਡਿਸਟ੍ਰਿਕਟ ਗੁਰਦਾਸਪੁਰ ਦੇ ਬਾਰਡਰ ਏਰੀਏ ਦੇ ਨਾਲ ਔਰ ਉਸ ਸਾਰੇ ਖਿੱਤੇ ਦੇ ਨਾਲ ਸੰਬੰਧਿਤ ਨੇ, ਔਰ ਉਹਨਾਂ ਨੇ ਦੇਖਿਆ ਔਰ ਉਦੋਂ ਪੰਜਾਬ ਅਸੈਂਬਲੀ ਨੇ ਜਿਹੜਾ ਉਹ ਯੂਨੈਨਿਮਸ ਰੈਜ਼ੋਲੂਸ਼ਨ ਕੀਤਾ, ਹੁਣ ਦੂਸਰੀ ਵਾਰ ਕੀਤਾ ਔਰ ਦੋਨੋਂ ਵਾਰ ਉਹਨਾਂ ਨੇ ਜਿਸ ਤਰੀਕੇ ਨਾਲ ਇਹਨੂੰ ਕਦੇ ਸਿਕਿਉਰਿਟੀ ਇਸ਼ੂ ਨਾਲ ਜੋੜ ਦਿੰਦੇ ਨੇ, ਕਦੇ ਪਾਕਿਸਤਾਨ ਦੇ ਖਾਤੇ 'ਚ ਪਾ ਦਿੰਦੇ ਨੇ, ਜਿਵੇਂ ਹੁਣ ਜਿਸ ਤਰੀਕੇ ਦੇ ਨਾਲ ਨਿਊਯਾਰਕ ਦੀ 1-to-1 ਮੀਟਿੰਗ ਜਿਹੜੀ ਹੈ 24 ਘੰਟੇ ਦੇ ਵਿੱਚ ਕੈਂਸਲ ਕੀਤੀ ਔਰ ਇਸ ਸਾਰੇ ਦਾ ਦੋਸ਼ ਵੀ ਪਾਕਿਸਤਾਨ ਦੇ ਸਿਰ ਦੇ ਉੱਤੇ ਮੜਿਆ। ਇਹ ਆਪਣੇ ਆਪ ਦੇ ਵਿੱਚ ਇਹ ਸਬੂਤ ਹੈ। ਔਰ ਜਿਹੜੀ ਗੱਲ ਅਸੀਂ ਆਪਣੇ ਸੈਗਮੈਂਟ ਦੇ ਵਿੱਚ ਕਿ ਨੈਵਰ ਐਵਰ ਕਰਤਾਰਪੁਰ ਕੋਰੀਡੋਰ ਨਹੀਂ ਖੁੱਲੇਗਾ ਕਦੇ ਵੀ ਕਿਹਾ ਸੀ, ਉਹ ਹਰ ਗੱਲ ਜਿਹੜੀ ਹੈ ਹੁਣ ਵਾਜ਼ਿਆ ਹੋ ਰਹੀ। ਪਰ ਇਸ ਦੀ ਆੜ ਦੇ ਵਿੱਚ ਉਹਨਾਂ ਨੇ ਕਿਵੇਂ ਕਰਤਾਰਪੁਰ ਕੋਰੀਡੋਰ ਇਸ਼ੂ ਨੂੰ ਭਾਰਤ ਦੀ ਜਿਹੜੀ ਹੈ ਸੇਫਟੀ ਸਿਕਿਉਰਿਟੀ ਦੇ ਨਾਲ ਜੋੜ ਕੇ ਫਿਰ ਸਿੱਖਾਂ ਨੂੰ ਜਿਹੜੇ ਇਹਨੂੰ ਚੁੱਕਣ ਵਾਲੇ ਨੇ ਉਹਨਾਂ ਨੂੰ ਵੀ ਐਂਟਾਈ ਨੇਸ਼ਨ ਗਰਦਾਨ ਕੇ ਵੀ ਇਹਨਾਂ ਨੂੰ ਦੇਸ਼ ਦੀ ਸਿਕਿਉਰਿਟੀ ਦਾ ਫਿਕਰ ਨਹੀਂ ਹੈ, ਇਹ ਧਰਮ ਦੇ ਮੁੱਦੇ ਨੂੰ ਜਿਹੜਾ ਹੈ ਇਹ ਪਹਿਲਾਂ ਸਮਝਦੇ ਨੇ। ਔਰ ਇਸ ਸਭ ਦੇ ਨਾਲ ਨਾਲ ਹੁਣ ਇਹ ਕਰਕੇ ਜਿਹੜਾ ਲੇਟੈਸਟ ਇਹਨਾਂ ਦਾ ਰਾਈਟ ਅਪ, ਜਿਹਦੇ ਵਿੱਚ ਖਾਸ ਤੌਰ ਤੇ ਇੱਕ ਬੜਾ ਪ੍ਰੋਮੀਨੈਂਟ ਕਾਲਮਨਿਸਟ ਹੈ ਸੁਸ਼ਾਂਤ ਸਰੀਨ, ਉਹਨੇ ਮੇਲ ਟੁਡੇ ਦੇ ਵਿੱਚ ਇੱਕ ਆਰਟੀਕਲ ਲਿਖਿਆ ਕਿ ਹੁਣ ਤਾਂ ਉਹ ਈਵਨ ਜਿਹੜਾ ਪਾਕਿਸਤਾਨ ਦਾ ਸਿੰਸੀਅਰ ਐਫਰਟ ਹੈ ਕਿ ਭਾਈ ਘੱਟੋ ਘੱਟ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜੀਆਂ ਬਰਥ ਐਨੀਵਰਸਰੀ ਸੈਲੀਬ੍ਰੇਸ਼ਨਸ ਨੇ ਪ੍ਰਕਾਸ਼ ਦਿਵਸ ਦੀਆਂ, ਉਸ ਦੇ ਵਿੱਚ ਉਹ ਜੈਸਚਰ ਦੇਣਾ ਚਾਹੁੰਦੇ ਨੇ। ਇਹਨੂੰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੋੜ ਦਿੱਤਾ ਕਿ ਇਸ ਸੌਫਟ ਇਸ਼ੂ ਨੂੰ, ਰਿਲੀਜੀਅਸ ਇਸ਼ੂ ਨੂੰ ਪਾਕਿਸਤਾਨ ਦੀ ISI ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲਈ ਇਸਤੇਮਾਲ ਕਰ ਰਹੀ ਹੈ, ਖਾਲਿਸਤਾਨ ਦੀ ਗੱਲ ਨੂੰ ਅੱਗੇ ਪੁਸ਼ ਕਰਨ ਦੇ ਲਈ। ਔਰ ਨਵਜੋਤ ਸਿੱਧੂ ਔਰ ਪ੍ਰਤਾਪ ਬਾਜਵਾ ਵਰਗੇ ਲੋਕ ਜਿਹੜੇ ਕਰਤਾਰਪੁਰ ਲਾਂਘੇ ਦੀ ਗੱਲ ਕਰ ਰਹੇ ਨੇ, ਇਹ ਜਿਹੜੇ ਨੇ ISI ਹੱਥਾਂ ਵਿੱਚ ਖੇਡ ਰਹੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਡਿਬੇਟ ਅਜੇ ਇੱਥੇ ਨਹੀਂ ਰੁਕੇਗੀ। ਔਰ ਮੈਂ ਅੱਜ ਹੀ ਜਿਉਂ ਹੀ ਇਸ ਕਾਲਮ ਨੂੰ ਦੇਖਿਆ, ਹਾਲਾਂਕਿ ਮੈਂ ਸਮਝਦਾ ਸੀ ਕਿ ਵੀ ਇਸ ਇਸ਼ੂ ਤੇ ਅਸੀਂ ਆਲਰੇਡੀ 2-3 ਸੈਗਮੈਂਟ ਡਿਫਰੈਂਟ ਟਾਈਮਸ ਤੇ ਕੀਤੇ ਨੇ ਵੀ ਅਸੀਂ ਹੁਣ ਅਗਲੀ ਗੱਲ ਵੱਲ ਜਾਵਾਂਗੇ, ਪਰ ਇਹ ਜਿਉਂ ਹੀ ਮੇਰੀ ਨਜ਼ਰ ਇਸ ਆਰਟੀਕਲ ਤੇ ਪਈ, ਮੈਂ ਕਿਹਾ ਇਹ ਗੱਲ ਸਿਰਫ ਨਵਜੋਤ ਸਿੱਧੂ ਬੈਸ਼ਿੰਗ ਨਹੀਂ ਹੈ ਜਾਂ ਸਿਰਫ ਇੱਥੋਂ ਤੱਕ ਨਹੀਂ ਹੈ ਕਿ ਉਹਦੇ ਖਿਲਾਫ ਸੈਡੀਸ਼ਨ ਦਾ ਕੇਸ
ਰਜਿਸਟਰ ਹੋ ਗਿਆ ਜਾਂ ਕਿਸੇ ਹੋਰ ਹਿੰਦੂਤਵੀ ਆਊਟਫਿਟ ਨੇ ਉਸ ਦੇ ਸਿਰ ਤੇ 25 ਲੱਖ ਦਾ ਇਨਾਮ ਰੱਖ ਦਿੱਤਾ ਹੈ ਜਾਂ ਉਸ ਨੂੰ ਬਿਲਕੁਲ ਹੀ ਇੱਕ ਜਿਹੜਾ ਹੈ ਉਹ ਜੋਕਰ ਬਣਾ ਕੇ ਪੇਸ਼ ਕਰਨ ਦੀ ਲਾਈਨ ਹੈ। ਇਹ ਤਾਂ ਹੁਣ ਹਮੇਸ਼ਾ ਦੇ ਲਈ ਜਿਹੜਾ ਵੀ ਕੋਈ ਸਿੱਖਾਂ ਦਾ ਧਾਰਮਿਕ ਇਸ਼ੂ ਆਏਗਾ ਉਹ ਗੁਰਦੁਆਰਿਆਂ ਦੀ ਯਾਤਰਾ ਨੂੰ ਲੈ ਕੇ ਹੋਏ, ਵੀਜ਼ਿਆਂ ਦੇ ਮੁੱਦਿਆਂ ਤੇ ਹੋਏ, ਉਹਨੂੰ ਇਹਦੇ ਨਾਲ ਜੋੜ ਦੇਣਗੇ ਕਿ ਜੀ ਤੁਹਾਨੂੰ ਆਪਣੇ ਗੁਰਦੁਆਰੇ ਬੜੇ ਜਿਹੜੇ ਨੇ ਉਹ ਪਹਿਲੇ ਲੱਗਦੇ ਨੇ, ਤੁਹਾਨੂੰ ਇੰਡੀਆ ਦੀ ਸੇਫਟੀ ਸਿਕਿਉਰਿਟੀ ਨਾਲ ਕੋਈ ਨਹੀਂ ਹੈ, ਤੁਸੀਂ ਇਹ ਦੱਸੋ ਕਿ ਤੁਸੀਂ ਇੰਡੀਆ ਨੂੰ ਪਹਿਲਾਂ ਸਮਝਦੇ ਹੋ ਕਿ ਸਿੱਖ ਹੋਣਾ ਪਹਿਲਾਂ। ਉਹ ਜਿਹੜੀ ਡਿਬੇਟ ਮੈਨੂੰ ਯਾਦ ਹੈ ਕਿ ਵੀ ਇਹ ਗੱਲ ਈਵਨ ਜਦੋਂ ਪੰਜਾਬੀ ਸੂਬਾ ਮੋਰਚਾ ਮਾਸਟਰ ਤਾਰਾ ਸਿੰਘ ਨੇ 1950 ਚ ਅਕਾਲੀ ਦਲ ਨੇ ਜ਼ਾਹਰਾ ਤੌਰ ਦੇ ਉੱਤੇ ਲਾਇਆ, ਉਦੋਂ ਤੱਕ ਕਿਉਂਕਿ ਭਾਰਤ ਦੇ ਵਿੱਚ ਜਿਹੜਾ ਰੀਆਰਗੇਨਾਈਜੇਸ਼ਨ ਸੂਬਿਆਂ ਦੀ ਜ਼ਬਾਨ ਦੇ ਆਧਾਰ ਦੇ ਉੱਤੇ ਜ਼ਬਾਨ ਬੇਸਡ ਹੋ ਰਹੀ ਸੀ, ਔਰ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਆਲਰੇਡੀ ਸੌਰਾਸ਼ਟਰਾ ਬੰਬੇ ਜਿਹੜੀ ਰਿਆਸਤ ਸੀ ਉਸ ਨੂੰ ਮਹਾਰਾਸ਼ਟਰ ਤੇ ਗੁਜਰਾਤ ਦੇ ਵਿੱਚ ਵੰਡਿਆ ਗਿਆ, ਇੱਕ ਦੀ ਜ਼ਬਾਨ ਮਰਾਠੀ ਦੂਸਰੇ ਦੀ ਗੁਜਰਾਤੀ। ਇਸੇ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਨਿਜ਼ਾਮ ਹੈਦਰਾਬਾਦ ਦੀ 2 ਲੱਖ ਸਕੁਅਰ ਕਿਲੋਮੀਟਰ ਤੋਂ ਲੰਬੀ ਜਿਹੜੀ ਉਸ ਦੀ ਵੱਡੀ ਰਿਆਸਤ ਸੀ ਔਰ ਉਸ ਦੇ ਨਾਲ ਕਿਵੇਂ ਉਹ ਸਾਰੇ ਦੇ ਵਿੱਚ ਫਿਰ ਉਹ ਭਾਵੇਂ ਆਂਧਰਾ ਹੋਏ ਔਰ ਕਰਨਾਟਕਾ ਹੋਏ, ਸਾਰੇ ਸੂਬੇ ਤੇਲਗੂ, ਕੰਨੜ, ਮਲਿਆਲਮ, ਕੇਰਲਾ ਦੇ ਵਿੱਚ ਹੋਇਆ। ਔਰ ਇਧਰ ਜਦੋਂ ਸਿੱਖ ਇਹ ਮੰਗ ਕਰਦੇ ਸੀ ਕਿ ਵੀ ਪੰਜਾਬੀ ਜ਼ਬਾਨ ਦੇ ਆਧਾਰ ਦੇ ਉੱਤੇ ਵੀ ਪੰਜਾਬ ਦੀ ਨੂੰ ਜਿਹੜਾ ਉਹ ਰੀਆਰਗੇਨਾਈਜ਼ ਕੀਤਾ ਜਾਏ ਔਰ ਪੰਜਾਬੀ ਜ਼ਬਾਨ ਆਧਾਰਿਤ ਸੂਬਾ ਬਣਾਇਆ ਜਾਏ, ਤੇ ਪਹਿਲਾਂ ਤਾਂ ਇਹਨਾਂ ਦਾ ਕਾਫੀ ਦੇਰ ਇਹ ਆਰਗੂਮੈਂਟ ਸੀ ਕਿ ਜੀ ਇਹ ਤਾਂ ਗंवारों की भाषा है कि पंजाबी ਜ਼ਬਾਨ ਹੀ ਜਿਹੜੀ ਹੈ ਲੈਂਗੁਏਜ ਆਫ ਦਾ ਇਲਿਟਰੇਟ ਹੈ, ਇਹ ਤਾਂ ਜ਼ਬਾਨ ਲਈ ਕੁਆਲੀਫਾਈ ਨਹੀਂ ਕਰਦੀ। ਫਿਰ ਕਿੰਨੀ ਦੇਰ ਸਕ੍ਰਿਪਟ ਦਾ ਰੌਲਾ ਪਾ ਛੱਡਿਆ ਕਿ ਜੀ ਊੜੀ ਈੜੀ ਨਹੀਂ ਪੜ੍ਹੇਂਗੇ, ਇਹਨੂੰ ਊੜਾ ਐੜਾ ਨਹੀਂ, ਜੇ ਪੰਜਾਬੀ ਤੇ ਬਣਨਾ ਹੀ ਹੈ ਤਾਂ ਕ ਖ ਦੇਵਨਾਗਰੀ ਦੇ ਵਿੱਚ ਲਿਖੋ। ਜਦੋਂ ਇਹ ਵੀ ਆਰਗੂਮੈਂਟ ਜਿਹੜਾ ਇਹ ਸਟੈਂਡ ਨਹੀਂ ਕੀਤਾ ਕਿ ਭਾਈ ਪੰਜਾਬੀ ਵਰਨੈਕੂਲਰ 35 ਉਸ ਦੇ ਲਫ਼ਜ਼ ਜਿਹੜੀ ਗੁਰਮੁਖੀ ਸਕ੍ਰਿਪਟ ਹੈ ਉਹ ਕੰਪਲੀਟਲੀ ਉਹਦੇ 'ਚ ਜਿਹੜਾ ਲਫ਼ਜ਼ ਜਿਵੇਂ ਬੋਲਿਆ ਜਾਂਦਾ ਹੈ ਉਵੇਂ ਹੀ ਲਿਖਣ ਦੇ ਲਈ ਜਿਹੜੇ ਅਲਫਾਜ਼ ਨੇ ਉਹ ਉਸ ਦੇ ਵਿੱਚ ਵਰਨੈਕੂਲਰ ਦੇ ਵਿੱਚ ਜਿਹੜਾ ਉਹ ਮੌਜੂਦ ਨੇ ਉਸ ਦੀ ਐਲਫਾਬੈਟ ਦੇ ਵਿੱਚ। ਤੇ ਫਿਰ ਜਿਹੜਾ ਆਰਗੂਮੈਂਟ ਇਹਨਾਂ ਨੇ ਦੇਣਾ ਸ਼ੁਰੂ ਕੀਤਾ ਕਿ ਜੀ ਪੰਜਾਬ ਸਰਹੱਦੀ ਸੂਬਾ ਹੈ ਤੇ ਜਿਹੜੀ ਪੰਜਾਬ ਦੀ ਡਿਵੀਜ਼ਨ ਹੈ ਉਹ ਪੰਜਾਬ ਨੂੰ ਕਮਜ਼ੋਰ ਕਰੇਗੀ ਔਰ ਪਾਕਿਸਤਾਨ ਨੂੰ ਜਿਹੜਾ ਉਹ ਮਜ਼ਬੂਤ ਕਰੇਗੀ। ਇਸ ਦੇ ਲਈ ਜਿਹੜਾ ਇਸ ਲਈ ਪੰਜਾਬ ਨੂੰ ਇੰਡਸਟਰੀ ਤਾਂ ਪਹਿਲਾਂ ਹੀ ਨਹੀਂ ਸੀ ਪੰਜਾਬ 'ਚ ਲਾ ਰਹੇ, ਇਹ ਕਹਿ ਕੇ ਜੀ ਇਹ ਜਿਹੜਾ ਉਹ ਬਾਰਡਰ ਸਟੇਟ ਹੈ। ਇਹ ਫਿਰ ਆਰਗੂਮੈਂਟ ਇਹਨਾਂ ਨੇ ਲਿਆ ਹੁੰਦਾ ਕਿ ਜੀ ਹੁਣ ਸਿੱਖ ਦੱਸਣ ਕਿ ਉਹਨਾਂ ਨੂੰ ਧਰਮ ਪਹਿਲਾਂ, ਮਜ਼ਹਬ ਪਹਿਲਾਂ ਕਿ ਦੇਸ਼ ਪਹਿਲਾਂ। ਔਰ ਇਹ ਡਿਬੇਟ ਇੰਨੀ ਤੇਜ਼ੀ ਦੇ ਨਾਲ ਉਸ ਪੀਰੀਅਡ 'ਚ ਵੀ ਅੱਜ ਤਾਂ ਹੁਣ ਖਾਲਿਸਤਾਨ ਨਾਲ ਜੋੜਨ ਦੀ ਲਾਈਨ ਹੈ। ਔਰ ਇੱਕਦਮ ਮੇਰਾ ਜਦੋਂ ਯਾਦਾਸ਼ਤ ਪਈਆਂ ਉਹ ਸਾਰੀਆਂ ਗੱਲਾਂ ਆਈਆਂ, ਮੈਂ ਕਿਹਾ ਵੀ ਇਹ ਆਰਗੂਮੈਂਟ ਤਾਂ 60ਵਿਆਂ ਦੇ ਵਿੱਚ ਜਿਹੜਾ ਉਹ ਆਮ ਤੌਰ ਦੇ ਉੱਤੇ, ਔਰ ਕਿਉਂਕਿ ਉਸ ਪੀਰੀਅਡ ਦੇ ਵਿੱਚ ਹੀ ਇਸ ਕਿਸਮ ਦੀਆਂ ਫਿਲਮਾਂ ਵੀ ਇਹਨਾਂ ਨੇ ਸ਼ਹੀਦ ਭਗਤ ਸਿੰਘ ਤੇ ਫਿਲਮ ਬਣਾਈ ਔਰ ਉਹਦੀ ਜਿਹੜੀ ਹੁਣ ਤਾਂ ਉੱਤੇ ਕਈ ਫਿਲਮਾਂ ਬਣ ਗਈਆਂ। ਉਹ ਪਹਿਲੀ ਫਿਲਮ ਦੇ ਵਿੱਚ ਜਦੋਂ ਭਗਤ ਸਿੰਘ ਸਿੱਖੀ ਸਰੂਪ 'ਚ ਆਇਆ ਔਰ ਅਗਲੇ ਦਿਨ ਜਿਹੜਾ ਉਹ ਉੱਥੋਂ ਆਪਣੇ ਕੇਸ ਕਤਲ ਕਰਾ ਕੇ ਆਂਦਾ ਹੈ ਔਰ ਉਹਦਾ ਜਿਹੜਾ ਉਹਦਾ ਸਾਥੀ ਹੈ ਜਿਹੜਾ ਵੀ ਉਹਦੇ ਨਾਲ ਸੀ ਉਹਨੂੰ ਪੁੱਛਦਾ ਹੈ ਕਿ ਭਗਤ ਸਿੰਘ ਤੁਹਾਰੇ ਕੇਸ਼ ਕਹਾਂ ਗਏ, ਤੇ ਉਹ ਅੱਗੋਂ ਡਾਇਲੌਗ 'ਚ ਕਹਿੰਦਾ ਹੈ ਕਿ ਭਾਰਤ ਮਾਤਾ ਕੋ ਸਮਰਪਣ ਕਰਦੀ ਹੈ। ਸੋ ਜ਼ਾਹਿਰ ਹੈ ਵੀ ਇਹ ਉਸ ਆਰਗੂਮੈਂਟ ਨੂੰ ਸਟਰੈਂਥਨ ਕਰਨ ਦੇ ਲਈ ਸੀ ਕਿ ਕੇਸ ਜਿਹੜੀ ਤੁਹਾਡੀ ਪਛਾਣ ਹੈ ਔਰ ਜਿਸ ਨੂੰ ਭਾਈ ਨੰਦ ਲਾਲ ਫਾਰਸੀ ਦੇ ਵਿੱਚ ਜਦੋਂ 5 ਕਕਾਰਾਂ ਦੀ ਗੱਲ ਕਰਦੇ ਨੇ ਤੇ ਉਹ ਉਹਨਾਂ ਦਾ ਰਹਿਤਨਾਮਾ ਦੇ ਵਿੱਚ ਇਹ ਦਰਜ ਹੈ ਕਿ ਨਿਸ਼ਾਨੇ ਸਿੱਖੀ ਈ 5 ਹਰਫ ਕਾਫ ਹਰਗਿਜ਼ ਨਾ ਬਾਸ਼ਦੀ 5 ਮੁਆਫ ਕੜਾ ਕਾਰਦ ਕੱਚ ਕੰਗਾ ਬਿਦਾਂ ਬਿਨਾ ਕੇਸ ਹੇਚਸਤ ਜ਼ੁਮਲਾ ਨਿਸ਼ਾਨ, ਕਿ 5 ਉਹ ਜਿਹੜੇ ਕਿ ਕ ਸ਼ਬਦ ਲਫ਼ਜ਼ ਦੇ ਨਾਲ ਸ਼ੁਰੂ ਹੁੰਦੇ ਨੇ ਐਲਫਾਬੈਟ, ਵੀ ਸਿੱਖੀ ਦੀਆਂ ਨਿਸ਼ਾਨੀਆਂ 5 ਇਹ ਕਕਾਰ ਨੇ, ਨਿਸ਼ਾਨੇ ਸਿੱਖੀ ਈ 5 ਹਰਫ ਕਾਫ ਹਰਗਿਜ਼ ਨਾ ਬਾਦਸ਼ਾਹ ਦੀ 5 ਮੁਆਫ, ਕਿ ਇਹ 5 ਤੋਂ ਜਿਹੜਾ ਸਿੱਖ ਆਪਣੇ ਆਪ ਨੂੰ ਕਹਿੰਦਾ ਉਹਨੂੰ ਕਦੇ ਮੁਆਫੀ ਨਹੀਂ ਮਿਲ ਸਕਦੀ। ਪਰ ਨਾਲ ਹੀ ਉਹਨਾਂ ਨੇ ਕਿਹਾ ਕੜਾ ਕਾਰਦ ਕੱਚ ਕੰਗਾ ਬਿਦਾਂ, ਕਿ 4 ਉਹਦੇ ਚ ਕਕਾਰ, ਕੜਾ ਹੈ, ਕਛਹਿਰਾ ਹੈ, ਕੰਗਾ ਹੈ, ਕਿਰਪਾਨ ਹੈ, ਪਰ ਬਿਨਾ ਕੇਸ ਹੇਚਸਤ ਜ਼ੁਮਲਾ ਨਿਸ਼ਾਨ, ਕਿ ਦੂਸਰੇ ਜਿਹੜੇ 4 ਨੇ ਉਹ ਕੇਸਾਂ ਤੋਂ ਬਿਨਾ ਉਹਨਾਂ ਦੀ ਕੋਈ ਅਹਿਮੀਅਤ ਨਹੀਂ। ਸੋ ਜ਼ਾਹਰ ਹੈ ਵੀ ਕੇਸ ਜਿਹੜੇ ਨੇ ਸਾਡਾ ਕਿਲਾ ਜਿਹੜਾ ਹੈ ਸਿੱਖੀ ਦੀ ਪਛਾਣ, ਉਸ ਦੇ ਸੋਭ ਦੀ ਦਸਤਾਰ, ਸਾਡਾ ਜਿਹੜਾ ਤਾਜ,
ਤੇ ਜੇ ਹੁਣ ਉਹ ਮੈਸੇਜ ਇਹ ਦੇ ਰਹੇ ਨੇ ਕਿ ਇਹ ਭਾਰਤ ਮਾਤਾ ਜਿਹੜੀ ਹੈ ਇਹ ਤੁਹਾਡਾ ਧਰਮ ਤੋਂ ਵੀ ਵੱਡੀ ਹੈ ਔਰ ਇਹ ਡਿਬੇਟ ਜਿਹੜੀ ਹੈ ਔਰ ਇਨਫੈਕਟ ਮਾਸਟਰ ਤਾਰਾ ਸਿੰਘ ਨੂੰ ਵੀ ਉਸ ਪੀਰੀਅਡ ਦੇ ਵਿੱਚ ਡਾਇਰੈਕਟਲੀ ਪੁੱਛਿਆ ਗਿਆ ਕਿ ਜੀ ਤੁਸੀਂ ਦੱਸੋ ਕਿ ਵੀ ਤੁਹਾਨੂੰ ਸਿੱਖਾਂ ਲਈ ਦੇਸ਼ ਪਹਿਲਾਂ ਹੈ ਕਿ ਧਰਮ ਪਹਿਲਾਂ ਕਿ ਵੀ ਜੇ ਪੰਜਾਬ ਵੀ ਸਿਕਿਉਰ ਨਹੀਂ ਰਹੇਗਾ ਪੰਜਾਬੀ ਸੂਬਾ ਬਣੇਗਾ ਪੰਜਾਬ ਕਮਜ਼ੋਰ ਹੋਏਗਾ ਇੰਡੀਆ ਸਿਕਿਉਰ ਨਹੀਂ ਹੋਏਗਾ ਤੁਸੀਂ ਦੱਸੋਗੇ ਵੀ ਤੁਹਾਡੇ ਲਈ ਇੰਡੀਆ ਫਸਟ ਔਰ ਸਿੱਖੀ ਫਸਟ ਔਰ ਉਹ ਜਿਹੜਾ ਆਰਗੂਮੈਂਟ ਉਹਨਾਂ ਨੇ ਦਿੱਤਾ ਉਹ ਬੜਾ ਰੈਲੇਵੈਂਟ ਸੀ ਹਾਲਾਂ ਮੈਂ ਸਮਝਦਾ ਕਿ ਵੀ ਉਸ ਪੀਰੀਅਡ 'ਚ ਵੀ ਇੰਨੀ ਜਿਹੜੀ ਫਿਰਕੂ ਜਾਂ ਜਨੂਨੀ ਨਫ਼ਰਤ ਸਿੱਖਾਂ ਦੇ ਖਿਲਾਫ ਪੈਦਾ ਕੀਤੀ ਹੋਈ ਸੀ ਅਜੇ 3-4 ਦਿਨ ਪਹਿਲਾਂ ਹੀ ਉਹ ਦਿਨ ਗੁਜ਼ਰਿਆ ਸ਼ਾਇਦ 22 ਸਤੰਬਰ ਜਦੋਂ ਕਿ 10 ਸਾਲ ਦੇ ਕਾਕਾ ਇੰਦਰਜੀਤ ਸਿੰਘ ਉਹਨਾਂ ਜ਼ਮਾਨਿਆਂ ਜਦੋਂ ਮੂਵਮੈਂਟ ਪੰਜਾਬੀ ਸੂਬੇ ਦੀ ਚੱਲ ਰਹੀ ਸੀ ਤਾਂ ਉਹਨਾਂ ਨੂੰ ਕਰਨਾਲ ਦੇ ਵਿੱਚ ਖੂਹ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਸੀ ਪੁਲਿਸ ਨੇ ਕਿਉਂਕਿ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਕਹਿ ਰਿਹਾ ਸੋ ਜਿਹੜਾ ਅੱਜ ਨੈਰੇਟਿਵ ਖਾਲਿਸਤਾਨ ਦੇ ਦੁਆਲੇ ਘੁਮਾਇਆ ਜਾ ਰਿਹਾ ਐਗਜ਼ੈਕਟਲੀ ਇਹ ਜਦੋਂ ਤੁਸੀਂ ਈਵਨ ਹਾਲਾਂ ਜ਼ਬਾਨ ਦੇ ਨਾਲ ਮਜ਼ਹਬ ਦਾ ਸੰਬੰਧ ਨਹੀਂ ਹੁੰਦਾ ਔਰ ਸਾਹਮਣੇ ਹੈ ਐਗਜ਼ਾਮਪਲ ਕਿ ਬੰਗਲਾਦੇਸ਼ ਬੰਗਾਲੀ ਹਿੰਦੂ ਹੋਏ ਮੁਸਲਮਾਨ ਹੋਏ ਉਹ ਆਪਣੀ ਜ਼ਬਾਨ ਤੋਂ ਕੁਰਬਾਨ ਹੁੰਦਾ ਪਰ ਇੱਥੇ ਤਾਂ ਉਹ ਲੋਕ ਸੀ ਜਿਨ੍ਹਾਂ ਨੇ 1951 ਦੀ ਪਹਿਲੀ ਮਰਦਮਸ਼ੁਮਾਰੀ ਵੇਲੇ ਆਪਣੀ ਜ਼ਬਾਨ ਵੀ ਹਿੰਦੀ ਲਿਖਾਈ ਔਰ ਪੰਜਾਬੀ ਬੋਲ ਕੇ ਹਿੰਦੀ ਲਿਖਵਾਉਂਦੇ ਸੀ ਤੇ ਜੇ ਸਿੱਖ ਹਾਫਿਜ਼ ਬਣੇ ਆਪਣੀ ਮਾਂ ਬੋਲੀ ਦੇ ਔਰ ਉਹਨਾਂ ਨੇ ਪੰਜਾਬੀ ਸੂਬੇ ਦੀ ਗੱਲ ਸ਼ੁਰੂ ਕੀਤੀ ਤਾਂ ਇਹਨਾਂ ਨੇ ਉਹਨੂੰ ਬਿਲਕੁਲ ਨੈਗੇਟ ਕਰ ਦਿੱਤਾ ਔਰ ਇਸ ਹੱਦ ਤੱਕ ਲੈ ਆਏ ਕਿ ਵੀ ਜਿਹੜਾ ਪੰਜਾਬੀ ਸੂਬਾ ਮੰਗਦਾ ਉਹ ਐਂਟਾਈ ਇੰਡੀਆ ਹੈ ਕਿਉਂਕਿ ਉਹ ਇੰਡੀਆ ਦੀ ਸਿਕਿਉਰਿਟੀ ਨਾਲ ਕੰਪਰੋਮਾਈਜ਼ ਕਰ ਰਿਹਾ ਔਰ ਮਾਸਟਰ ਤਾਰਾ ਸਿੰਘ ਦਾ ਜਵਾਬ ਜਿਹੜਾ ਸੀ ਉਹ ਬੜਾ ਰੈਲੇਵੈਂਟ ਔਰ ਵੈਲਿਡ ਸੀ ਔਰ ਉਹਨਾਂ ਨੇ ਕਿਹਾ ਜੀ ਦੇਖੋ ਦੇਸ਼ ਕਿਹਨੂੰ ਕਹਿੰਦੇ ਨੇ ਬਿਲਕੁਲ ਦੇਸ਼ ਮਿੱਟੀ ਹੈ ਜੇ ਮਿੱਟੀ ਦਾ ਨਾਂ ਦੇਸ਼ ਹੈ ਧਰਤੀ ਦਾ ਨਾਂ ਦੇਸ਼ ਹੈ ਤੇ ਫਿਰ ਸਾਡੀ ਜਿਹੜੀ ਕੌਮ ਦਾ ਆਲਮੋਸਟ 40% ਅਸੀਂ ਸਿੱਖ ਲਹਿੰਦੇ ਪੰਜਾਬ ਚੋਂ ਔਰ ਉਸ ਇਲਾਕੇ ਚੋਂ ਆਏ ਸਾਡੇ ਤਾਂ ਪੁਰਖਿਆਂ ਦੀ ਜਿਹੜੀ ਧਰਤੀ ਹੈ ਉਹੀ ਸਾਡਾ ਦੇਸ਼ ਸੀ ਜਿੱਥੇ ਕਈ ਸਦੀਆਂ ਤੋਂ ਸਾਡੇ ਬਜ਼ੁਰਗ ਰਹਿੰਦੇ ਸੀ ਜੇ ਅਸੀਂ ਉਸ ਨੂੰ ਛੱਡਿਆ ਕਾਹਦੇ ਲਈ ਛੱਡਿਆ ਸਾਨੂੰ ਲੱਗਾ ਕਿ ਵੀ ਸ਼ਾਇਦ ਸਾਡਾ ਇਹ ਬੇਸ਼ੱਕ ਅੱਜ ਗੱਲ ਗਲਤ ਸਾਬਤ ਹੋਈ ਪਰ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਮਜ਼ਹਬ ਮਹਿਫੂਜ਼ ਨਹੀਂ ਹੈ ਔਰ ਅਸੀਂ ਜਿਹੜਾ ਉਸ ਇੰਡੀਆ ਜਾ ਰਹੇ ਹਾਂ ਜਿੱਥੇ ਸਾਡੇ ਨਾਲ ਇਕਰਾਰ ਹੈ ਕਿ ਵੀ ਤੁਹਾਨੂੰ ਨਾਰਥ ਦੇ ਵਿੱਚ ਇੱਕ ਖਿੱਤਾ ਦਿੱਤਾ ਜਾਏਗਾ ਤਾਂ ਕਿ ਤੁਸੀਂ ਵੀ ਗਲੋ ਆਫ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀडम ਜਿਹੜੇ ਨਹਿਰੂ ਦੇ ਫਲਾਵਰੀ ਸ਼ਬਦ ਨੇ ਉਹਨਾਂ ਨੇ ਕਿਹਾ ਵੀ ਜੇ 47 ਦੇ ਵਿੱਚ ਅਸੀਂ ਸੈਂਕੜਿਆਂ ਸਾਲਾਂ ਤੋਂ ਆਪਣੀ ਉਸ ਧਰਤੀ ਨੂੰ ਆਪਣੇ ਪੁਰਖਿਆਂ ਦੀ ਧਰਤੀ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਛੱਡ ਸਕਦੇ ਹਾਂ ਸਿੱਖੀ ਦੀ ਖਾਤਰ ਤੇ ਫਿਰ ਸਾਡੇ ਲਈ ਜੋ ਮਰਜ਼ੀ ਹੋ ਜਾਏ ਅਸੀਂ ਸਭ ਤੋਂ ਪਹਿਲਾਂ ਸਾਡੇ ਲਈ ਧਰਮ ਹੈ ਮਜ਼ਹਬ ਹੈ ਕਿਉਂਕਿ ਉਹਦੇ ਨਾਲ ਸਾਡੀ ਕਮਿਟਮੈਂਟ ਹੈ ਔਰ ਉਸ ਤੋਂ ਬਾਅਦ ਕੋਈ ਵੀ ਚੀਜ਼ ਆਉਂਦੀ ਹੈ ਸੋ ਹੁਣ ਮੈਂ ਦੇਖ ਰਿਹਾ ਹਾਂ ਕਿ ਵੀ ਇਹਨਾਂ ਨੇ ਕਰਤਾਰਪੁਰ ਲਾਂਘਾ ਹੀ ਨਹੀਂ ਇਹ ਗੱਲ ਹੌਲੀ ਹੌਲੀ ਇਹਨਾਂ ਨੇ ਜਿਹੜੇ ਸਿੱਖ ਪਾਕਿਸਤਾਨ 'ਚ ਐਨੂਅਲ 4 ਮੌਕਿਆਂ ਤੇ ਜਾਂਦੇ ਨੇ ਉਹਨਾਂ ਤੇ ਵੀ ਇਹਨਾਂ ਨੇ ਪਾਬੰਦੀ ਲਾ ਦੇਣੀ ਔਰ ਇਹ ਕਹਿ ਕੇ ਕਿ ਤੁਸੀਂ ਦੱਸੋ ਜਿਹੜੇ ਜਾਣਗੇ ਉਹਨਾਂ ਨੂੰ ਟ੍ਰੇਟਰ ਕਹਿਣਗੇ ਔਰ ਜੇ ਖੁੱਲਾ ਵੀ ਹੋਏਗਾ ਉਹ ਇਸ ਕਿਸਮ ਦਾ ਨੈਰੇਟਿਵ ਬਣਾ ਦੇਣਗੇ ਕਿ ਸਿੱਖ ਵੀਜ਼ਾ ਹੀ ਨਹੀਂ ਅਪਲਾਈ ਇੰਡੀਆ ਵਾਲਿਆਂ ਨੂੰ ਹੋਣਗੇ ਕਿ ਜੀ ਆ ਕੇ ਇਹਨਾਂ ਨੇ ਸਾਡਾ ਜੀਣਾ ਆਰਾਮ ਕਰ ਦੇਣਾ ਘਰਾਂ ਦੇ ਵਿੱਚ ਛਾਪੇ ਮਾਰਨਗੇ ਕਿ ਜੀ ਤੁਹਾਨੂੰ ISI ਨੇ ਟ੍ਰੇਨਡ ਕੀਤਾ ਔਰ ਮੈਂ ਇਹ ਦੇਖ ਰਿਹਾ ਕਿ ਵੀ ਕਿਸ ਅੰਦਾਜ਼ 'ਚ ਇੱਕ ਨੋਬਲ ਜੈਸਚਰ ਜਿਹੜਾ ਪਾਕਿਸਤਾਨ ਨੇ ਲਗਭਗ 25 ਸਾਲ ਪਹਿਲਾਂ ਕੀਤਾ ਔਰ ਹੁਣ ਇਮਰਾਨ ਖਾਨ ਨੇ ਆਪਣੀ ਓਥ ਟੇਕਿੰਗ ਸੈਰੇਮਨੀ ਵੇਲੇ ਜਨਰਲ ਬਾਜਵਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਜਿਹੜੀ ਆ ਉਹ ਅੱਗੋਂ ਜਿਹੜੀ ਹੈ ਉਹ ਪੇਸ਼ਕਦਮੀ ਜਾਂ ਪਹਿਲ ਕਦਮੀ ਕੀਤੀ ਇਸ ਸਾਰੇ ਨੂੰ ਕਿਵੇਂ ISI ਦੀ ਖੇਡ ਬਣਾਇਆ ਜਾ ਰਿਹਾ ਔਰ ਕਿਵੇਂ ਇਸ ਨੈਰੇਟਿਵ ਨੂੰ ਸੋ ਇਹ ਜਿਹੜਾ ਕਾਲਮ ਇਸ ਦਾ ਸੁਸ਼ਾਂਤ ਸਰੀਨ ਦਾ ਉਸ ਦਾ ਜਿਹੜਾ ਹੈਡਿੰਗ ਦਿੱਤਾ ਹੋਇਆ ਕਰਤਾਰਪੁਰ ਸਾਹਿਬ ਗੁਰਦੁਆਰਾ ਹਾਊ ਨਵਜੋਤ ਸਿੰਘ ਸਿੱਧੂ ਇਜ਼ ਪਲੇਇੰਗ ਇਨਟੂ ਪਾਕਿਸਤਾਨਸ ਹੈਂਡਸ ਇਹੀ ਇਹਨਾਂ ਦਾ ਹਿੰਦੂਤਵੀ ਲੜਕਾ ਜਿਹਨੂੰ ਜਿਹੜਾ 3 ਵਾਰ BJP ਦੀ ਟਿਕਟ ਦੇ ਉੱਤੇ MP ਬਣਿਆ ਜਿਹਨੂੰ ਇਹ ਪੰਜਾਬ ਦਾ ਚੀਫ ਮਿਨਿਸਟਰ BJP ਦਾ ਬਣਾਉਣਾ ਚਾਹੁੰਦੇ ਸੀ ਪਰ ਬਾਦਲਾਂ ਨੇ ਉਸ ਮੂਵ ਨੂੰ ਜਿਹੜਾ ਇਨ ਬਿਟਵੀਨ ਹੀ ਰੋਕ ਦਿੱਤਾ ਨਤੀਜੇ ਦੇ ਤੌਰ ਤੇ ਉਹ ਵੀ ਫਰਸਟ੍ਰੇਟ ਹੋ ਗਿਆ ਉਹਦੀ ਵੀ ਐਂਬੀਸ਼ਨ ਸੀ ਕਿ ਮੈਂ ਚੀਫ ਮਿਨਿਸਟਰੀ ਵੱਲ ਵਧਾਂ ਉਹਨੂੰ ਵੀ ਨਜ਼ਰ ਆਇਆ ਜਿੰਨੀ ਦੇਰ ਬਾਦਲ ਇੱਥੇ ਬੈਠੇ ਨੇ ਉਹਨੇ ਕਾਂਗਰਸ ਦਾ ਰਾਊਟ ਲੱਭ ਲਿਆ ਉਧਰ ਆ ਗਿਆ ਜਿਹੜਾ ਮੋਦੀ ਦਾ ਕੈਂਪੇਨ ਵੀ ਕਰਦਾ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਇਹਨਾਂ ਦਾ ਜਿਹੜਾ ਜਦੋਂ ਬੋਲਣ ਲਈ ਖਲੋਂਦਾ ਸੀ ਤੇ ਐਨ ਮੇਜ਼ ਥਪਥਪਾਉਂਦੇ ਸੀ ਜਿਹੜਾ ਇਹਨਾਂ ਦਾ ਸਟਾਰ ਕੈਂਪੇਨਰ ਸੀ ਸਾਰੀਆਂ ਚੋਣਾਂ 'ਚ ਹੁਣ ਉਹਨੂੰ ਇਹਨਾਂ ਨੇ ਗਧਾ ਇਡੀਅਟ ਮੂਰਖ
ਕੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਜਿਹੜੇ ਅੱਜ ਵੀ ਸਾਡੇ ਸਿੱਖ ਜਿਹੜੇ ਸਮਝਦੇ ਨੇ ਕੁਝ ਕਿ ਜੀ ਪਤਾ ਨਹੀਂ ਇਹਨਾਂ ਚੋਂ ਅਸੀਂ ਕੀ ਇਨਸਾਫ ਕੱਢ ਸਕਾਂਗੇ, ਉਹ ਇਹਦਾ ਸਿੱਧੂ ਦਾ ਹਾਲ ਦੇਖ ਲੈਣ। ਔਰ ਦੂਜਾ ਸਬ ਹੈਡਿੰਗ ਇਹ ਦਿੰਦਾ ਹੈ, ਪਾਕਿਸਤਾਨ ਇਜ਼ ਟ੍ਰਾਈਂਗ ਟੂ ਰਿਵਾਈਵ ਦਾ ਖਾਲਿਸਤਾਨ ਮੂਵਮੈਂਟ ਬਾਈ ਰੇਕਿੰਗ ਅਪ ਇਮੋਸ਼ਨਲ ਇਸ਼ੂਜ਼ ਐਂਡ ਪੀਪਲ ਲਾਈਕ ਸਿੱਧੂ ਆਰ ਗਲੈਡਲੀ ਓਬਲਾਈਜ਼ਿੰਗ। ਕਿ ਪਾਕਿਸਤਾਨ ਇੱਕ ਧਾਰਮਿਕ ਜਜ਼ਬਾਤੀ ਮੁੱਦੇ ਨੂੰ ਉਭਾਰ ਰਿਹਾ, ਇਹ ਅਸਲ 'ਚ ਖਾਲਿਸਤਾਨ ਦੀ ਗੱਲ ਨੂੰ ਹੀ ਲਿਆਣਾ ਹੈ ਵਾਪਸ, ਔਰ ਸਿੱਧੂ ਵਰਗੇ ਜਿਹੜੇ ਨੇ ਉਹ ਪਾਕਿਸਤਾਨ ਦੇ ਹੱਥਾਂ 'ਚ ਖੇਡ ਰਹੇ ਨੇ। ਔਰ ਪਾਕਿਸਤਾਨ ਹੈਜ਼ ਆਲਵੇਜ਼ ਐਨਕਰੇਜਡ ਐਂਡ ਨਰਚਰਡ a legion of useful idiots in India who wittingly or unwittingly are ever ready to play the Pakistani game and push the Pakistani agenda even if it runs counter to Indian policy or national interest। कि पाकिस्तान ਜਿਹੜਾ ਹਮੇਸ਼ਾ ਉਸ ਕਿਸਮ ਦੇ ਯੂਜ਼ਫੁਲ ਇਡੀਅਟ ਮੂਰਖ ਜਿਹੜੇ ਨੇ ਉਹਨਾਂ ਨੂੰ ਵਰਤਦਾ ਹੈ ਔਰ ਜਿਹੜੇ ਉਸ ਦੀ ਖੇਡ ਖੇਡਣ ਨੂੰ ਤਿਆਰ ਰਹਿੰਦੇ ਨੇ, ਜਿਹੜੇ ਪਾਕਿਸਤਾਨ ਦਾ ਏਜੰਡਾ ਪੁਸ਼ ਕਰਦੇ ਨੇ। ਇਹਦੇ ਨਾਲ ਭਾਵੇਂ ਭਾਰਤ ਦੀ ਸਿਕਿਉਰਿਟੀ ਜਿਹੜੀ ਆ ਉਹ ਖਤਰੇ 'ਚ ਪੈ ਜਾਏ ਜਾਂ ਪਾਲਿਸੀ ਵੀ, ਪਰ ਉਹ ਜਿਹੜਾ ਇਵੇਂ ਕਰਦੇ ਨੇ। ਦ ਲੇਟੈਸਟ ਐਂਟਰੀ ਇਨ ਦਿਸ ਲਿਸਟ ਇਜ਼ ਫਾਰਮਰ ਕ੍ਰਿਕਟਰ ਐਂਡ ਕਰੰਟਲੀ ਏ ਮਿਨਿਸਟਰ ਇਨ ਦਾ ਪੰਜਾਬ ਗਵਰਨਮੈਂਟ ਨਵਜੋਤ ਸਿੰਘ ਸਿੱਧੂ। ਕਿ ਇਹਨਾਂ ਈਡੀਅਟਸ ਦੀ ਲਿਸਟ ਦੇ ਵਿੱਚ ਜਿਹੜੀ ਲੇਟੈਸਟ ਐਂਟਰੀ ਹੈ ਉਹ ਜਿਹੜਾ ਅੱਜ ਮਿਨਿਸਟਰ ਹੈ ਔਰ ਸਾਬਕਾ ਕ੍ਰਿਕਟਰ ਹੈ ਨਵਜੋਤ ਸਿੰਘ ਸਿੱਧੂ, ਉਹ ਹੈ। ਫਿਰ ਇਹਨਾਂ ਨੇ ਕਿਹਾ ਨੋਨ ਮੋਰ ਫॉर ਹਿਜ਼ ਗ੍ਰੇਟਿੰਗ ਗੈਰੂਲਿਟੀ which is reflected in his penchant for being a purveyor of bad poetry and worse prose. Sidhu might be good for a comedy show but is an embarrassment when it comes to sensitive foreign policy issues like India-Pakistan's relation। ਹੁਣ ਜੇ ਅੰਗਰੇਜ਼ੀ ਦੇ ਸ਼ਬਦ ਅਸੀਂ ਗ੍ਰੇਟਿੰਗ ਗੈਰੋਲਿਟੀ ਦੇਖੀਏ ਤਾਂ ਇਹ ਇੰਨੇ ਕੁ ਨਫ਼ਰਤ ਭਰੇ ਨੇ, ਉਹਨੂੰ ਘਟੀਆ ਸਾਹਿਬ ਜਾਲੀ ਕਿਸਮ ਦਾ ਬਕਵਾਦ ਕਰਨ ਵਾਲਾ ਜੰਗਲੀ ਕਿਸਮ ਦਾ। ਕਿਹਾ ਠੀਕ ਹੈ ਕਾਮੇਡੀ ਦੂਜੇ ਤੀਜੇ ਕਰੇ, ਇਸ ਕਿਸਮ ਦੇ ਮੂਰਖ ਜੰਗਲੀ ਨੂੰ ਕੀ ਪਤਾ ਹੈ ਕਿ ਫੋਰਨ ਪਾਲਿਸੀ ਕੀ ਹੁੰਦੀ ਹੈ ਔਰ ਇਹ ਕਿੰਨਾ ਸੈਂਸਿਟਿਵ ਇਸ਼ੂ ਹੈ। ਬਟ ਸਿੱਧੂ decided to undertake his own private foreign policy initiative with Pakistan which was aimed less at actually improving ties between the two countries and more at burnishing his credentials among the Sikh electorate in Punjab। ਉਹਨੇ ਕਿਹਾ ਜੀ ਸਿੱਧੂ ਆਪ ਹੀ ਫੋਰਨ ਪਾਲਿਸੀ ਦਾ ਜਿਹੜਾ ਹੈ ਉਹ ਵੱਡਾ ਵਕੀਲ ਬਣ ਗਿਆ ਔਰ ਤੁਰ ਪਿਆ। ਉਹਦਾ ਕਹਿੰਦਾ ਇੰਡੀਆ ਦੀ ਸਿਕਿਉਰਿਟੀ ਨਾਲ ਜਾਂ ਨਾ ਉਹਦੇ ਨਾਲ ਫੋਰਨ ਪਾਲਿਸੀ ਨਾਲ ਲਾਗਾ ਦੇਗਾ ਨਹੀਂ ਹੈ, ਉਹ ਤਾਂ ਸਿੱਖਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ ਤਾਂ ਕਿ ਉਹਦੀਆਂ ਵੋਟਾਂ। ਇਹ ਹੈ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਹ ਨਫ਼ਰਤ ਦੇ ਵਣਜਾਰੇ ਜਿਹੜੇ ਨੇ ਉਹ ਸਿੱਖੀ ਤੋਂ। ਔਰ ਕੱਲ ਤੱਕ ਜਿਹੜਾ ਸ਼ਿਵਲਿੰਗ ਦਾ ਪੁਜਾਰੀ ਇਹਨਾਂ ਦਾ ਡਾਰਲਿੰਗ ਸੀ ਜਿਹਨੂੰ ਹਰ ਫੋਰਮ ਦੇ ਉੱਤੇ ਜਿਹੜਾ ਸਿੱਧੂ ਭਾਜੀ ਹੁੰਦੀ ਸੀ, ਅੱਜ ਉਹ ਜੰਗਲੀ ਹੈ, ਅੱਜ ਉਹ ਜਾਲੀ ਹੈ, ਅੱਜ ਉਹ ISI ਦੇ ਹੱਥਾਂ 'ਚ ਖੇਡ ਰਿਹਾ, ਜੋ ਸਿਰਫ ਸਿੱਖਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ। ਇਨ ਅਦਰ ਵਰਡਸ his foreign policy initiative was a political enterprise to enhance his vote bank by raising an emotional issue like unfettered access to Sikh pilgrims to Gurdwara Darbar Sahib in Kartarpur, Pakistan। ਕਿ ਉਹਦੀ ਇਹ ਮੰਗ ਕਰਨਾ ਹੀ ਕਿ ਜੀ ਬਿਨਾਂ ਰੋਕ ਟੋਕ ਸਿੱਖ ਜਾ ਸਕਣ। ਇਹ ਜਿਹੜਾ ਆਪਣਾ ਉਹ ਸਿਆਸੀ ਵੋਟਾਂ ਜਿਹੜੀਆਂ ਉਹ ਬਟੋਰਨਾ ਚਾਹੁੰਦਾ। In the process, Sidhu either didn't understand or didn't care how he was being used and exploited to serve Pakistan's sinister plan of reigniting the flames of terrorism in Punjab by reviving the Khalistan movement। ਕਿ ਬਈ ਸਿੱਧੂ ਜਾਣ ਬੁੱਝ ਕੇ ਜਾਂ ਤਾਂ ਵੈਸੇ ਗਧਾ ਹੈ, ਇਹਨੂੰ ਪਤਾ ਨਹੀਂ ਹੈ, ਤੇ ਜਾਂ ਜਾਣ ਬੁੱਝ ਕੇ ਕਰ ਰਿਹਾ ਕਿ ਜਿਹੜੀ ਪਾਕਿਸਤਾਨ ਦੀ ISI ਦੀ ਬਹੁਤ ਖਤਰਨਾਕ ਯੋਜਨਾ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਦੀ ਅੱਗ ਨੂੰ ਮੁੜ ਕੇ ਭੜਕਾਇਆ ਜਾਏ। ਸਿੱਧੂ ਜਿਹੜਾ ਉਸ ਦਾ ਹਿੱਸਾ ਬਣ ਗਿਆ। How shallow Sidhu is can be made out from the fact that he quotes a tweet and a video interview of Pakistan Information Minister Fawad Chaudhry, who claimed that Pakistan was willing to open the Kartarpur corridor and was waiting for India's formal affirmation। ਕਹਿੰਦਾ ਕਿੱਡਾ ਇਡੀਅਟ ਹੈ ਕਿ ਉਹਨੇ ਟਵੀਟ ਕੀਤਾ ਹੈ ਤੇ ਉਹਦੇ ਤੇ ਹੀ ਇਹ ਗੱਲ ਕਰ ਰਿਹਾ। ਉਹ ਪ੍ਰੈਜ਼ੀਡੈਂਟ ਟਰੰਪ ਸਾਰਾ ਐਡਮਿਨਿਸਟ੍ਰੇਸ਼ਨ ਟਵੀਟ ਤੇ ਚਲਾ ਰਿਹਾ। ਬਿਲਕੁਲ ਮੋਦੀ ਬੈਠਾ ਤੁਹਾਡਾ ਕੀ ਕਰਦਾ, ਕਿਹੜੇ ਇਸ਼ੂਜ਼ ਦੇ ਉੱਤੇ ਉਹ ਬੋਲਦਾ। ਔਰ ਜੇ ਇਕੱਲਾ ਇਹ ਨਹੀਂ ਹੈ ਜੇ ਜਨਰਲ ਬਾਜਵਾ ਉਸ ਤੋਂ ਬਾਅਦ ਦੂਸਰਾ, ਔਰ ਤੁਹਾਡੇ ਸਿੱਖ ਵਸਦੇ ਨੇ 25 ਮਿਲੀਅਨ। ਤੁਹਾਡੀ ਹਕੂਮਤ ਦਾ ਫਰਜ਼ ਹੈ ਜਾਂ ਫਰਜ਼ ਸੀ ਕਿ ਤੁਸੀਂ ਇਸ ਮੂਵ ਨੂੰ ਲਿਆਂਦੇ ਕਿ ਸਿੱਖਾਂ ਦੀਆਂ ਸੈਂਟੀਮੈਂਟਸ ਜਾਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ। ਔਰ ਜੇ ਉਧਰੋਂ ਗੁੱਡਵਿਲ ਦਾ ਜੈਸਚਰ ਕੋਈ ਲੈ ਕੇ ਆਇਆ ਤੇ ਤੁਸੀਂ ਉਹਨੂੰ ਕਹਿ ਰਹੇ ਹੋ ਜੀ ਇਹ ਕਿੰਨਾ ਸ਼ੈਲੋ ਹੈ ਔਰ ਇਹ ਕਿੰਨਾ ਜਿਹੜਾ ਇਹ ਇਸ ਦੇ ਉੱਤੇ ਜਿਹੜਾ ਉਹ
ਹਾਊ ਸ਼ੈਲੋ ਸਿੱਧੂ ਇਜ਼। ਫਿਰ ਇਹ ਕਹਿੰਦਾ what is the worth of this non-entity of an information minister who makes U-turn on his government's policies on any number of issues on a daily if not hourly basis। ਇਹਦੀ ਔਕਾਤ ਕੀ ਹੈ ਜੀ? ਐਵੇਂ ਇੱਕ ਇਨਫੋਰਮੇਸ਼ਨ ਮਿਨਿਸਟਰ ਹੀ ਹੈ। ਇਹ ਤਾਂ ਹਰ ਦਿਨ ਚ ਨਹੀਂ, ਹਰ ਘੰਟੇ ਬਾਅਦ ਹੀ ਆਪਣੀ ਪੋਜੀਸ਼ਨ ਬਦਲ ਹੈ। ਉਹ ਕੱਲ ਤੱਕ ਇਹ ਤੁਹਾਡਾ ਖਾਸਮ ਖਾਸ ਮੋਦੀ ਦਾ ਡਾਰਲਿੰਗ, ਵਾਜਪਾਈ ਦਾ ਡਾਰਲਿੰਗ, ਅੱਜ ਉਹਨੇ ਜੇ ਇੱਕ ਧਾਰਮਿਕ ਇਸ਼ੂ ਚੁੱਕਿਆ ਤੇ ਉਹ ਤੁਹਾਡੇ ਲਈ ਇਹ ਹੋ ਗਿਆ ਵੀ ਇਹ ਤਾਂ ਹਰ ਘੰਟੇ ਬਾਅਦ ਆਪਣੀ ਪੋਜੀਸ਼ਨ ਬਦਲ। ਇਹਦੀ ਔਕਾਤ ਕੀ ਹੈ? ਇਜ਼ ਸਿੱਧੂ ਸੋ ਇਗਨੋਰੈਂਟ that he doesn't know that on issues like Kartarpur and Khalistan it is not some insignificant minister or indeed even the Prime Minister of Pakistan who calls the shots, but the guy is sitting in Rawalpindi and hatching plots against it। ਇਹ ਹੁਣ ਕਿ ਈਵਨ ਇਮਰਾਨ ਖਾਨ ਨੂੰ ਵੀ ਜਿਹੜਾ ਉਹ ਜ਼ੀਰੋ ਕਰ ਰਿਹਾ ਹੈ। ਕਹਿੰਦਾ ਇਸ ਮੂਰਖ ਆਦਮੀ ਨੂੰ ਜਿਹੜਾ ਬਿਲਕੁਲ ਗੈਰ ਇੰਪੋਰਟੈਂਟ ਜਾਂ ਵਜ਼ੀਰ ਨੂੰ ਨਹੀਂ ਪਤਾ ਕਿ ਇਹ ਫੋਰਨ ਪਾਲਿਸੀ ਪਾਕਿਸਤਾਨ ਦੀ ਕੋਈ ਇਮਰਾਨ ਖਾਨ ਜਾਂ ਦੂਜਾ ਨਹੀਂ, ਰਾਵਲਪਿੰਡੀ 'ਚ ਬੈਠੇ ਜਿਹੜੇ ਨੇ ਆਰਮੀ ਹੈੱਡਕੁਆਰਟਰ ਉਹ ਬਣਾਉਂਦੇ ਨੇ। In any case, is the government of India to react to Twitter messages on issues of high policy? ਕੀ ਹੁਣ ਗਵਰਨਮੈਂਟ ਆਫ ਇੰਡੀਆ ਸਾਡੀ ਜਿਹੜੀ ਹੈ ਉਹ ਟਵਿੱਟਰ ਸੁਨੇਹਿਆਂ ਦੇ ਉੱਤੇ ਰਿਐਕਟ ਕਰੇਗੀ? Sidhu has claimed that Pakistan was waiting for India to respond to its offer, but the reality is that there was no formal offer or official communication from Pakistan on the issue of the corridor। ਕਿ ਜੀ ਸਿੱਧੂ ਨੇ ਕਿਹਾ ਕਿ ਜੀ ਇੰਡੀਅਨ ਗਵਰਨਮੈਂਟ ਕਿਉਂ ਨਹੀਂ ਕਰਦੀ, ਤੇ ਉਹਨੇ ਕਿਹਾ ਜੀ ਆਇਆ ਹੀ ਨਹੀਂ ਪਾਕਿਸਤਾਨ ਤੋਂ। ਇਹਨੂੰ ਕੋਈ ਪੁੱਛੇ ਵੀ ਤੂੰ ਮਾਮਾ ਲੱਗਦਾ ਵੀ ਤੈਨੂੰ ਉਹਨਾਂ ਨੇ ਦੱਸਿਆ ਵੀ ਆਈ ਹੈ ਕਿ ਨਹੀਂ ਆਈ ਇਨਫੋਰਮੇਸ਼ਨ, ਪਰ ਤੁਸੀਂ, ਮੈਂ ਤਾਂ ਸਿਰਫ ਇਹਨੂੰ, ਹਾਲਾਂ ਮੇਰਾ ਕਈ ਵਾਰੀ ਜੀ ਕਰਦਾ ਵੀ ਕਿਹਨਾਂ ਦਾ ਮੈਂ ਵਕਤ ਖਰਾਬ ਕਰਦਾ ਇਹਨਾਂ ਦੀਆਂ ਲਿਖਤਾਂ ਪੜ੍ਹ ਕੇ, ਪਰ ਮੈਂ ਆਪਣੇ ਵਿਊਅਰਸ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਿਨ੍ਹਾਂ ਦੇ ਨਾਲ ਵਾਹ ਹੈ ਸਾਡਾ, ਕਿਸ ਹੱਦ ਤੱਕ ਇਹ ਨਫ਼ਰਤ ਨਾਲ ਭਰੇ ਹੋਏ ਨੇ। ਤੁਸੀਂ ਜਿੰਨਾ ਮਰਜ਼ੀ ਜੈਨੂਨ, ਜਿੰਨੇ ਧਾਰਮਿਕ, ਜਿੰਨੇ ਮਰਜ਼ੀ ਨੈਸ਼ਨਲਿਸਟ ਹੋ ਕੇ ਪੁੱਠੇ ਵੀ ਲਟਕ ਜਾਓ, ਇਹਨਾਂ ਦੀ ਨਿਗਾਹ ਦੇ ਵਿੱਚ ਤੁਸੀਂ ਟ੍ਰੇਟਰ ਹੋ। ਇਹਨਾਂ ਨੇ ਨਾ ਤੁਹਾਨੂੰ ਐਕਸੈਪਟ ਕੀਤਾ ਕਦੇ, ਨਾ ਕਦੇ ਪਾਕਿਸਤਾਨ ਨੂੰ ਦੀ ਹੋਂਦ ਨੂੰ ਐਕਸੈਪਟ ਕੀਤਾ। ਫਿਰ ਇਹ ਕਹਿ ਰਿਹਾ what was a bait thrown which Sidhu gladly swallowed or try and open a political dialogue through the back door। ਵੀ ਐਸਾ ਉਹਨਾਂ ਨੇ ਕੀ ਸੁੱਟਿਆ ਇਹਦੇ ਉੱਤੇ, ਜਿਵੇਂ ਉਹ ਮੱਛੀ ਫਸਾਉਣ ਲਈ ਆਟਾ ਜਾਂ ਉਹ ਬੇਟ ਲਾਈ ਜਾਂਦੀ ਹੈ, ਕਿ ਸਿੱਧੂ ਤਾਂ ਉਹਨੂੰ ਖਾ ਗਿਆ ਦਵਾ ਦਾ ਔਰ ਉਹਨੇ ਬੈਕ ਡੋਰ ਖੋਲ ਦਿੱਤਾ ਕਰਨ, ਇਹ ਸ਼ੱਕ ਉਹਦੇ ਤੇ ਪਾਣਾ। he didn't really care that by doing the Pakistani bidding he was undermining the position of the Indian government, which has emphatically stated that there can be no political engagement with Pakistan unless Pakistan takes demonstrable action against terrorists based in that country and stops the export of terrorism to India। ਉਹਨੇ ਕਿਹਾ ਜੀ ਇਹ ਤਾਂ ਇੰਡੀਆ ਦੀ ਪੋਜੀਸ਼ਨ ਦਾ ਥੱਲਾ ਲਾਤਾ, ਜਿਨ੍ਹਾਂ ਨੇ ਪੋਜੀਸ਼ਨ ਲਈ ਹੋਈ ਹੈ ਕਿ ਜਦੋਂ ਤੱਕ ਪਾਕਿਸਤਾਨ ਦਹਿਸ਼ਤਗਰਦੀ ਨੂੰ ਜਿਹੜਾ ਉਹ ਵਡਾਵਾ ਦੇਣ ਵਾਲੇ ਕੰਮ ਰੋਕਦਾ ਨਹੀਂ, ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ। ਇਹਨੂੰ ਕੋਈ ਪੁੱਛੇ ਕਿ ਵੀ ਜਦੋਂ ਨਵਾਜ਼ ਸ਼ਰੀਫ ਨੂੰ ਸੱਦਿਆ ਸੀ ਸਹੁੰ ਟੇਕਿੰਗ ਤੇ, ਜਦੋਂ ਮੋਦੀ ਗਿਆ ਸੀ, ਉਹਨੇ ਠੀਕ ਕਿਹਾ ਸਿੱਧੂ ਨੇ, ਹਾਲਾਂ ਹੁਣ ਉਹ ਉਹਦੇ ਵਿਚਲਾ ਵੀ ਸ਼ਾਇਦ ਸਿੱਖ ਜਾਗ ਰਿਹਾ, ਉਹ ਸ਼ਿਵ ਭਗਤ ਮਾਰ ਰਿਹਾ। ਉਹਨੇ ਕਿਹਾ ਕਿ ਜੀ ਤੂੰ ਜੱਫੀ ਪਾ ਰਹੀ ਬਾਜਵੇ ਨੂੰ, ਕਹਿੰਦਾ ਮੈਂ ਜੱਫੀ ਪਾਈ, ਕੋਈ ਰਫੇਲ ਡੀਲ ਤੇ ਨਹੀਂ ਕੀਤੀ। ਹੁਣ ਉਹਨਾਂ ਨੂੰ ਇਹ ਗੱਲਾਂ ਚੁੱਭ ਰਹੀਆਂ ਵੀ ਇਹ ਸਾਡੀ ਬਿੱਲੀ ਸਾਨੂੰ ਮਿਆਉ ਹੈ ਵੀ। ਕੱਲ ਤੱਕ ਅਸੀਂ ਸਮਝਦੇ ਸੀ ਵੀ ਇਹ ਤਾਂ ਅਸੀਂ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਥੱਲਾ ਲਾਉਣ ਲਈ ਇੱਕ ਜੋਕਰ ਲੱਭਿਆ, ਇਹ ਜੋਕਰ ਤਾਂ ਹੁਣ ਸੁਕਰਾਤ ਬਣ ਗਿਆ। ਇਹ ਤਾਂ ਹੁਣ ਸਾਨੂੰ ਦੱਸ ਰਿਹਾ। ਦਾ ਪਾਕਿਸਤਾਨੀਜ਼ ਹੈਡ ਅਰਲੀਅਰ ਟਰਾਈਡ ਦਿਸ। ਹੁਣ ਉਹਨੇ ਵਿੱਚ ਨਾਲ ਅਫਗਾਨਿਸਤਾਨ ਦਾ ਇਸ਼ੂ ਵੀ ਲੈ ਆਂਦਾ। ਉਹਨੇ ਕਿਹਾ ਜੀ ਜਦੋਂ ਅਫਗਾਨ ਟ੍ਰਾਂਜ਼ਿਟ ਟ੍ਰੇਡ ਐਗਰੀਮੈਂਟ ਸੀ, ਉਹਦੇ ਵਿੱਚ ਪਾਕਿਸਤਾਨ ਨੇ ਅਫਗਾਨਾਂ ਨੂੰ ਕਿਹਾ ਕਿ ਜੀ ਤੁਸੀਂ ਇੰਡੀਆ ਨੂੰ ਕਹੋ, ਤੇ ਅਫਗਾਨਾਂ ਨੇ ਕਿਹਾ ਜੀ ਨਹੀਂ ਅਸੀਂ ਤੁਹਾਡੇ ਇਸ ਜਾਲ 'ਚ ਨਹੀਂ ਫਸਣਾ। ਪਰ ਅਨਲਾਈਕ ਸਿੱਧੂ who adopted a cavalier and careless attitude to his own country's sensitivities, the Afghans refused to fall for Pakistan's game plan and told their Pakistani interlocutors to buzz off। ਉਹਨਾਂ ਨੇ ਕਿਹਾ ਜੀ ਉਸ ਟ੍ਰੇਡ ਦੇ ਮੁੱਦੇ ਤੇ ਅਫਗਾਨਿਸਤਾਨ ਨੂੰ ਮੋਹਰਾ ਬਣਾਉਣਾ ਚਾਹੁੰਦੇ ਸੀ। ਇਹ ਬੇਵਕੂਫ ਸਿੱਧੂ ਜਿਹੜਾ ਇਹਨੇ ਆਪਣੇ ਦੇਸ਼ ਦੀ ਕੋਈ ਸੈਂਸਿਟਿਵਿਟੀ ਔਰ ਉਹਦੀ ਨੀਤੀਆਂ ਦੀ ਪਰਵਾਹ ਨਹੀਂ ਕੀਤੀ, ਪਾਕਿਸਤਾਨ ਦੀ ਖੇਡ ਖੇਡਣ ਲੱਗ ਗਿਆ। ਪਰ ਅਫਗਾਨਾਂ ਨੇ ਤਾਂ ਪਾਕਿਸਤਾਨ ਨੂੰ ਜਿਹੜਾ ਉਹ ਸ਼ਨ ਆਫ ਕਰਤਾ ਸੀ। ਫਿਰ ਹੁਣ ਕਹਿੰਦੇ ਵੀ ਕੋਰੀਡੋਰ ਗੈਂਬਿਟ, ਇਹਨੂੰ ਉਹਨੇ ਕਿਵੇਂ ਸਾਰੇ ਨੂੰ, ਈਵਨ ਇੱਕ ਨੋਬਲ ਧਾਰਮਿਕ ਮਜ਼ਹਬੀ ਜਿਹੜਾ ਉਹਨਾਂ ਦਾ ਜੈਸਚਰ ਹੈ, ਉਹਨੂੰ ਕਿਵੇਂ ISI ਔਰ ਉਸ ਦੇ ਨਾਲ ਕਿਵੇਂ ਉਹ ਸਾਰੇ ਨੂੰ ਉਹਨੇ ਜੋੜਨ ਦੀ ਕੋਸ਼ਿਸ਼ ਕੀਤੀ। ਕੋਰੀਡੋਰ ਗੈਂਬਿਟ ਕਿ ਵੀ ਇਹ ਕੀ ਹੈ। The Kartarpur corridor gambit has been tried by Pakistanis earlier too. In 1999-2000, when the Pakistanis were trying very hard
to revive the Khalistan movement, they set up Pakistan Gurdwara Prabandhak Committee and appointed one of the most rabid, bigoted, prejudiced and jihadist generals, former ISI chief Javed Nasser, as its chairman. ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਪਾਕਿਸਤਾਨ ਨੇ ਬਣਾਈ, ਉਹ ਵੀ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੋੜਨਾ ਤੇ ਕੱਲ ਨੂੰ ਜਿਹੜਾ ਵੀ ਕੋਈ ਕਰਤਾਰਪੁਰ ਲਾਂਘੇ ਦੀ ਗੱਲ ਵੀ ਕਰੇਗਾ ਉਹ ਇਹੀ ਕਿ ਜੀ ਤੁਸੀਂ ਤਾਂ ਪਾਕਿਸਤਾਨ ਦੀ ਗੇਮ ਖੇਡ ਰਹੇ ਹੋ, ਤਾਂ ISI ਨੇ ਜਿਹੜਾ ਇਹ ਜਿਹੜਾ ਉਹ ਗੇਮ ਉਹਨਾਂ ਦੀ ਗੈਂਬਿਟ ਹੈ। ਫਿਰ ਇਹ ਕਹਿੰਦਾ ਐਂਡ ਗੈਸ ਹੂ ਅਪਾਇੰਟਡ ਹਿਮ, the man the useful idiots in India thought was the best bet for normalizing relation, नवाज शरीफ। उन्हें नवाज शरीफ भी idiot हो गया क्योंकि उन्हें पाकिस्तान से गुरुद्वारा प्रबंधक कमेटी बनाई जिहदा जिहड़ा प्रेजिडेंट है जावेद नासर नूं लाया। जावेद नासर continued to stay the Pakistan Gurdwara Prabandhak Committee chief even after Nawaz was ousted in coup in October 1999. In 2000 he announced that the regime of General Pervez Musharraf had given the green signal for constructing a 1.5 kilometer corridor along the India-Pakistan border connecting Gurdwara Kartarpur Sahib as proposed by Aqaf board, where Sikh devotees will be able to visit without a passport visa। उन्होंने कहा जी ये उदों पाकिस्तान कमेटी ने कहा कि जी एग्री कर गए ने अपने ਜਿਹੜਾ परवेज़ मुशर्रफ के 1.5 किलोमीटर ਅਸੀਂ कॉरिडोर बनावांगे ताकि सिख आ सकन। Only the most purblind would take this offer on face value and think that this was out of goodness of the heart of Pakistani deep state ਫਿਰ terrorism ਦੇ ਨਾਲ। ਕਹਿੰਦਾ ਜੀ ਇਹ ਤਾਂ ਸਿਰਫ ਮੂਰਖ ਬੰਦਾ ਹੀ ਕਹੇਗਾ ਜੀ ਇਹ ਜੈਨੂਇਨ ਜੈਸਚਰ ਹੈ, ਇਹ ਤਾਂ ਉਹਨਾਂ ਦੀ ਜਿਹੜੀ ਹੈ ਬੜੀ ਮਾੜੀ ਨੀਤੀ ਸੀ ਖਾਲਿਸਤਾਨ ਮੂਵਮੈਂਟ। The proposal at that time didn't take off, perhaps because the Pakistanis didn't find a Sidhu to push their agenda। ਕਿ ਜੀ ਇਹ 1999-2000 ਦੀ ਗੱਲ ਇਸ ਲਈ ਅੱਗੇ ਨਹੀਂ ਤੁਰੀ ਕਿ ਪਾਕਿਸਤਾਨ ਨੂੰ ਕੋਈ ਸਿੱਧੂ ਵਰਗਾ ਬੇਵਕੂਫ ਨਹੀਂ ਮਿਲਿਆ। ਬੇਵਕੂਫ ਤਾਂ ਉਦੋਂ ਵੀ ਮਿਲੇ, ਪ੍ਰਤਾਪ ਬਾਜਵਾ ਵੀ, ਔਰ ਉਹ ਸਾਰੇ ਚੋਂ ਜੇ ਪਾਰਲੀਮੈਂਟਰੀ ਕਮੇਟੀ ਆਈ, ਪ੍ਰਣਾਬ ਮੁਖਰਜੀ ਐਜ਼ ਏ ਪ੍ਰੈਜ਼ੀਡੈਂਟ ਉੱਥੇ ਆਇਆ, ਜ਼ਾਹਰ ਹੈ ਕਿ ਵੀ ਕੋਈ ਤਾਂ ਬੇਵਕੂਫ ਹੋਣਗੇ ਜਿਨ੍ਹਾਂ ਦੀ ਬਦੌਲਤ ਤੁਹਾਡੀ ਮਜਬੂਰੀ ਬਣੀ ਕਿ ਸਿੱਖਾਂ ਨੂੰ ਤੁਸੀਂ ਜਿਹੜਾ ਉਹਨਾਂ ਦਾ ਆਈ ਵਾਸ਼ ਕਰਨ ਦੇ ਲਈ ਤੁਸੀਂ ਆ ਗਏ ਕਿ ਵੀ ਇਹ ਜਿਹੜਾ ਅਸੀਂ ਦੇਖੋ ਅਸੀਂ ਬੜਾ ਸੀਰੀਅਸ ਐਫਰਟ ਕਰ ਰਹੇ ਹਾਂ। In 2010, under the PPP government, the Pakistanis once again announced that they were ready for talks with India for establishment of a corridor and providing safe passage to Indian Sikh devotees to visit Gurdwara। ਹੁਣ ਹਾਲਾਂ ਇਹਨੇ ਲੈਫਟ ਹੈਂਡਡ ਵੇ ਇਹ ਖੁਦ ਐਡਮਿਟ ਕਰ ਰਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਇਸ਼ੂ ਕੋ ਅੱਜ ਨਹੀਂ ਆਇਆ। ਪਾਕਿਸਤਾਨ ਨੇ ਨਵਾਜ਼ ਸ਼ਰੀਫ ਦੇ ਵੇਲੇ, ਪਰਵੇਜ਼ ਮੁਸ਼ਰਫ ਦੇ ਵੇਲੇ, ਫਿਰ ਜਦੋਂ 2010 ਦੇ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਦੀ ਗਵਰਨਮੈਂਟ ਬਣੀ ਉਦੋਂ ਵੀ ਪਾਕਿਸਤਾਨ ਨੇ ਕਿਹਾ ਕਿ ਵੀ ਜੀ ਤੁਸੀਂ ਇਸ ਦੇ ਉੱਤੇ ਕੋਰੀਡੋਰ ਬਣਾ ਲਓ। ਦੈਨ in 2013 the Sharif government once again claimed that it has proposed to India to build a bridge to connect the Gurdwara in Kartarpur with the Dera Baba Nanak Gurdwara, but no one ever heard what happened to this proposal। ਹੁਣ ਇਹ ਪਹਿਲਾਂ ਕਹਿ ਕੇ ਹਟਿਆ ਕਿ ਜੀ ਟਵੀਟ ਦੇ ਉੱਤੇ ਥੋੜੀ ਗਵਰਨਮੈਂਟ ਰਿਐਕਟ ਕਰਦੀ ਹੈ, ਤੇ ਹੁਣ ਇਹ ਜਿਹੜਾ ਨੈਰੇਟਿਵ ਦੇ ਰਿਹਾ ਹੈ ਕਿ 1999 ਚ ਨਵਾਜ਼ ਸ਼ਰੀਫ ਨੇ, ਫਿਰ ਜਿਹੜਾ 2010 ਦੇ ਵਿੱਚ PPP ਗਵਰਨਮੈਂਟ ਨੇ ਪਾਕਿਸਤਾਨ ਪੀਪਲਸ ਪਾਰਟੀ ਦੀ, ਫਿਰ 2013 ਜਦੋਂ ਦੁਬਾਰਾ ਸ਼ਰੀਫ ਗਵਰਨਮੈਂਟ ਬਣੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ, ਪਰ ਉਹਨਾਂ ਨੇ ਕਿਹਾ ਜੀ ਇਹ ਅੱਗੇ ਨਹੀਂ ਤੋਰੀ। ਕਿਨੇ ਨਹੀਂ ਤੋਰੀ? ਜ਼ਾਹਰ ਹੈ ਕਿ ਇਹਨਾਂ ਦੀਆਂ ਫਾਈਲਾਂ ਦੇ ਵਿੱਚ ਉਹਨਾਂ ਦੀ ਪ੍ਰਪੋਜ਼ਲ ਆਈ, ਇਹਨਾਂ ਨੇ ਕਦੇ ਜਿਹੜਾ ਉਸ ਨੂੰ ਬਿਲਕੁਲ ਉਹ ਫਾਈਲਾਂ ਨੂੰ ਹਵਾ ਨਹੀਂ ਲੱਗਣ ਦਿੱਤੀ। Therefore it is nothing short of ludicrous for Sidhu to act as though he was on the cusp of making a major breakthrough because of his friendship with the new Prime Minister of Pakistan, Imran Khan। कि जी ये तो फिर बेवकूफ़ी है उदी वो ये सोचे at a time when the Pakistanis are working double time to revive the Khalistan movement, what with things like referendum 2020, the political class in Punjab needs to tread with extreme care on emotional religious issues and not play the Pakistani game like Sidhu has done। उन्हें ਸਾਰੇ ਹੀ ਪੰਜਾਬ ਦੇ ਲੀਡਰਾਂ ਨੂੰ ਇਹ ਵਾਰਨਿੰਗ ਕਰ ਦਿੱਤੀ ਸਿੱਖਾਂ ਨੂੰ ਕਿ ਜੀ ਇਹ ਹੁਣ ਖਾਲਿਸਤਾਨ ਦੀ ਮੂਵਮੈਂਟ, ਰੈਫਰੈਂਡਮ 2020 ਇਸ ਸਾਰੇ ਦੇ ਮੱਦੇਨਜ਼ਰ ਰੱਖਦੇ ਆ ਬਿਲਕੁਲ ਤੁਸੀਂ ਸਿੱਧੂ ਵਰਗੇ ਬੇਵਕੂਫ ਨਾ ਬਣਿਓ ਔਰ ਤੁਸੀਂ ਅਕਲ ਤੋਂ ਕੰਮ ਲਓ, ਬਟ ਰਾਦਰ ਦੈਨ ਸਟੈਪ ਬੈਕ ਫਰਮ ਦਾ ਨੀਡਲੈਸ ਕੰਟਰੋਵਰਸੀ। Another of his party colleagues, Pratap Singh Bajwa, has gone a step further and proposed an exchange of territory to get the Kartarpur Gurdwara। ਉਹਨੇ ਕਿਹਾ ਜੀ ਇਹ ਤਾਂ ਇੱਕ ਪਾਸੇ ਦਾ ਇਹ ਬੇਵਕੂਫੀ ਇੱਕ ਪਾਸੇ ਰਹੀ, ਪ੍ਰਤਾਪ ਸਿੰਘ ਬਾਜਵਾ ਤੇ ਇੱਕ ਕਦਮ ਹੋਰ ਅੱਗੇ ਚਲਾ ਗਿਆ। ਉਹਨੇ ਕਿਹਾ ਜੀ ਟੈਰੀਟਰੀ ਸਵੈਪ ਕਰ ਲਓ, ਜੇ ਤੁਹਾਨੂੰ ਐਡਾ ਹੀ ਫਿਕਰ ਹੈ ਕਿ ਤੁਹਾਡੀ ਸਿਕਿਉਰਿਟੀ ਸੇਫਟੀ ਨਹੀਂ ਹੈ
ਉਹਨਾਂ ਨੂੰ ਲੈਂਡ ਦੇ ਦਿਓ, ਉਹਦੇ ਬਦਲੇ ਇਹ ਤੁਸੀਂ ਲੈ ਲਓ। ਕਹਿੰਦਾ ਇਹ ਉਸ ਤੋਂ ਵੀ ਖਤਰਨਾਕ ਉਧਰ ਚਲਾ ਗਿਆ। ਹੁਣ ਐਂਡ 'ਚ ਉਹਨੇ ਕਿਹਾ ਗਿਵਨ ਦਾ ਡੂਬੀਅਸ ਰੈਕਰਡ ਆਫ, ਹੁਣ ਇਹ ਹੈ ਬਿਲਕੁਲ ਬੀਜੇਪੀ ਦੀ ਆਰਐਸਐਸ, ਔਰ ਆਉਣ ਵਾਲੇ ਪੀਰੀਅਡ ਇਸ ਮੁੱਦੇ ਤੇ ਇਹੀ ਪੋਜੀਸ਼ਨ ਆਰਐਸਐਸ ਦੀ ਹੋਏਗੀ। ਜਿਵੇਂ ਬਾਦਲ ਅਕਾਲੀ ਦਲ ਨੂੰ ਡਰਟੀ ਕੰਟਰੈਕਟ ਦਿੱਤਾ ਉਹਨਾਂ ਨੇ, ਸਬ ਕੰਟਰੈਕਟ, ਉਹ ਵੀ ਇਸੇ ਲਾਈਨ ਨੂੰ ਹੀ ਟੋ ਕਰਨਗੇ। ਔਰ ਇਹਨੂੰ ਵੀ ਕਾਂਗਰਸ ਦੇ ਖਾਤੇ 'ਚ ਹੀ, ਜਿਵੇਂ ਇਹ ਕਿਹਾ ਜਾਂਦਾ ਹੈ, ਜਿਵੇਂ ਜੇ ਹੁਣ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਆਏ, ਬਾਦਲ ਕਹਿੰਦੇ ਦੇਖੋ ਜੀ ਇਹ ਤਾਂ 1980 ਵਾਲੇ ਹਾਲਾਤ ਬਣਾ ਰਹੇ ਨੇ ਜਿਵੇਂ ਕਾਂਗਰਸ ਨੇ ਬਣਾਏ, ਹੁਣ ਵੀ ਕਾਂਗਰਸ ਖਰਾਬ ਕਰ ਰਹੀ ਹੈ। ਔਰ ਇਹਨੂੰ ਵੀ ਹੁਣ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਨ ਵਾਲਾ ਹਰ ਸਿੱਖ ਜਿਹੜਾ ਉਹ ISI ਦਾ ਏਜੰਟ ਹੋਏਗਾ। ਔਰ ਇਹ ਕਹਿ ਰਿਹਾ ਹੈ ਗਿਵਨ ਦਾ ਡੂਬੀਅਸ ਰੈਕਰਡ ਆਫ ਕਾਂਗਰਸ ਇਨ ਸੈਟਿੰਗ ਫਾਇਰ ਟੂ ਪੰਜਾਬ in 1980s for political gains, questions naturally arise on whether it is once again fishing in troubled waters। ਕਿ ਇਹ ਕਾਂਗਰਸ ਦੀ ਖੇਡ ਹੀ ਤਾਂ ਨਹੀਂ ਹੈ ਸਾਰੀ ਕਿ ਪੰਜਾਬ ਦੇ ਵਿੱਚ ਜਿਵੇਂ 1980 ਚ ਇਹਨਾਂ ਨੇ ਕੀਤਾ ਉਹ ਦੁਬਾਰਾ ਕਰ ਰਹੇ ਨੇ। While Chief Minister Amrinder Singh has distanced himself from Sidhu's shenanigans, perhaps the time has come for Congress High Command to also disavow him। ਕਿ ਵੀ ਇਹ ਅਮਰਿੰਦਰ ਸਿੰਘ ਨੇ ਤਾਂ ਬਿਲਕੁਲ ਅਕਲ ਦੀ ਗੱਲ ਕੀਤੀ ਕਿ ਉਹਨੇ ਸਿੱਧੂ ਤੋਂ ਕਿਨਾਰਾ ਕਰ ਲਿਆ, ਪਰ ਇਹ ਹੁਣ ਬੜਾ ਜ਼ਰੂਰੀ ਹੈ ਕਿ ਜਿਹੜੀ ਕਾਂਗਰਸ ਹਾਈ ਕਮਾਂਡ ਹੈ, ਰਾਹੁਲ ਗਾਂਧੀ, ਮਤਲਬ ਇਹ ਹੈ ਕਿ ਉਹ ਵੀ ਸਿੱਧੂ ਤੋਂ ਔਰ ਇਸ ਸਾਰੇ ਨੂੰ ਬੰਦ ਕਰ ਦੇ। ਸੋ ਆਲਰੇਡੀ ਇਹਨਾਂ ਨੇ ਇਸ ਸਾਰੇ ਮੁੱਦੇ ਨੂੰ, ਜਿਵੇਂ ਨਿਊਯਾਰਕ ਦੀ ਮੀਟਿੰਗ ਨੂੰ ਜਿਹੜਾ ਇਹਨਾਂ ਨੇ ਕੈਂਸਲ ਤਾਂ ਦੂਰ ਦੀ ਗੱਲ, ਜਿਸ ਕਿਸਮ ਦਾ ਉਹਨਾਂ ਦੇ ਵਜ਼ੀਰਾਂ ਨੇ ਇਮਰਾਨ ਖਾਨ ਬਾਰੇ ਕਿਹਾ, ਔਰ ਫਿਰ ਜ਼ਾਹਰਾ ਤੌਰ ਦੇ ਉੱਤੇ ਉਹਨੇ ਵੀ ਆਪਣਾ ਬਿਲਕੁਲ ਠੀਕ ਸਨਬ ਦਿੱਤਾ ਕਿ ਛੋਟੇ ਲੋਕ ਤੇ ਵੱਡੇ ਅਹੁਦਿਆਂ ਤੇ ਬਹਿ ਗਏ ਨੇ। ਇਹਨਾਂ ਦੀ ਔਕਾਤ ਜਿਹੜੀ ਹੈ ਉਹ ਛੋਟੇਪਨ ਦੇ ਵਿੱਚ ਹੀ ਹੈ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ, ਇਹ ਵੱਡੀ ਪਿਕਚਰ ਜਾਂ ਵੱਡੇ ਸਿਨੈਰੀਓ ਨੂੰ ਦੇਖ ਨਹੀਂ ਸਕਦੇ। ਪਰ ਇਹ ਸਾਡੇ ਭਰਾ ਭੈਣਾਂ ਜਿਹੜੇ ਸਮਝਦੇ ਨੇ ਕਿ ਜੀ ਦੇਖੋ, ਜੇ ਅਸੀਂ ਖਾਲਿਸਤਾਨ ਨਾ ਕਹਿੰਦੇ, ਜੇ ਅਸੀਂ ਨਾ ਪਹਿਲਾਂ ਇਹ ਕਹਿੰਦੇ ਸੀ ਜੀ ਪੰਜਾਬੀ ਸੂਬਾ ਜਿਹੜਾ ਇਹ ਵੀ ਖਾਲਿਸਤਾਨ ਬਣਾਇਆ ਹੋਇਆ ਸੀ ਉਹਨਾਂ ਨੇ, ਇੰਡੀਅਨ ਸਿਸਟਮ ਨੇ, ਔਰ ਹਿੰਦੂਆਂ ਨੇ। ਸਰੀਨ ਵੀ ਲਿਖਣ ਵਾਲਾ ਪੰਜਾਬੀ ਹਿੰਦੂ ਹੈ, ਉਹੀ ਜਿਹੜੇ 1951 ਚ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਏ, ਔਰ ਪੰਜਾਬ ਦੀ ਪਿੱਠ 'ਚ ਇਹਨਾਂ ਨੇ ਹਮੇਸ਼ਾ ਛੁਰਾ ਮਾਰਿਆ। ਔਰ ਅੱਜ ਇਹ ਸਾਰਾ ਬੀਜੇਪੀ ਦਾ ਨੈਰੇਟਿਵ, ਆਰਐਸਐਸ ਦਾ, ਆਉਣ ਵਾਲੇ ਚੋਣਾਂ ਦੇ ਮੁੱਦੇ ਤੱਕ ਪਹੁੰਚਦਿਆਂ ਵੀ ਇਹੀ ਹੋਏਗਾ ਕਿ ਜਿਹੜਾ ਸਿੱਖ ਪਾਕਿਸਤਾਨ ਦੇ ਗੁਰਧਾਮਾਂ ਗੁਰਦੁਆਰਿਆਂ ਦੀ ਯਾਤਰਾ ਦੀ ਗੱਲ ਕਰੇਗਾ, ਕਰਤਾਰਪੁਰ ਲਾਂਘੇ ਦੀ ਗੱਲ ਕਰੇਗਾ, ਪਾਕਿਸਤਾਨ ਦੇ ਨਾਲ ਚੰਗੇ ਰਿਲੇਸ਼ਨਸ ਦੀ ਬਣਾਉਣ ਦੀ ਗੱਲ ਕਰੇਗਾ, ਉਹ ISI ਦਾ ਏਜੰਟ ਹੈ, ਉਹ ਦੇਸ਼ ਵਿਰੋਧੀ ਹੈ। ਔਰ ਉਹ ਸਿੱਖਾਂ ਦੇ ਸਾਹਮਣੇ ਚੋਣ ਹੈ ਕਿ ਉਹਨਾਂ ਨੇ ਦੇਸ਼ ਭਗਤ ਬਣਨਾ ਹੈ ਭਾਰਤ ਮਾਤਾ ਦੇ, ਜਾਂ ਉਹਨਾਂ ਨੇ ਸਿੱਖ ਰਹਿਣਾ। ਤੇ ਉਹ ਫਿਰ ਹਰ ਸਿੱਖ ਨੂੰ ਪੁੱਛਣਗੇ ਖੜਾ ਕਰਕੇ ਕਿ ਦੱਸੋ ਤੁਹਾਡੇ ਲਈ ਧਰਮ ਪਹਿਲਾਂ, ਮਜ਼ਹਬ ਪਹਿਲਾਂ ਕਿ ਦੇਸ਼ ਪਹਿਲਾਂ। ਸੋ ਇਹ ਹਕੀਕਤ ਹੈ ਜੋ ਸਾਹਮਣੇ ਆ ਰਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰਹਿੰਦੇ ਸ਼ੋ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।